ਪਹਿਲੀ ਖਬਰ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਸੈਨੇਟ ਨੇ ਗਵਰਨਮੈਂਟ ਸ਼ਟਡਾਊਨ ਨੂੰ ਜਿਹੜਾ ਉਹ ਬਚਾ ਲਿਆ ਆ। ਜਿਹੜਾ ਕੱਲ ਹਾਊਸ ਦੇ ਵਿੱਚ ਬਿੱਲ ਪਾਸ ਹੋਇਆ ਸੀ ਉਸੇ ਨੂੰ ਹੀ ਸੈਨੇਟ ਨੇ ਵੀ ਕੱਲ ਹੀ ਬਿੱਲ ਪਾਸ ਕਰ ਦਿੱਤਾ। 31 ਦੇ ਮੁਕਾਬਲੇ 68 ਵੋਟਾਂ ਦੇ ਨਾਲ ਸੈਨੇਟ ਨੇ ਇਸ $1.5 ਟ੍ਰਿਲੀਅਨ ਦੇ ਗਵਰਨਮੈਂਟ ਫੰਡਿੰਗ ਦੇ ਬਿੱਲ ਨੂੰ ਪਾਸ ਕਰ ਦਿੱਤਾ। ਇਸ ਬਿੱਲ ਦੇ ਵਿੱਚ $13.6 ਬਿਲੀਅਨ ਦੀ ਰਾਹਤ ਰਾਸ਼ੀ ਯੂਕਰੇਨ ਨੂੰ ਵੀ ਜਿਹੜੀ ਉਹ ਜਾਵੇਗੀ। ਸੋ ਜਿਹੜਾ ਬਿੱਲ ਆ ਕਹਿੰਦੇ ਬਹੁਤ ਹੀ ਤੇਜ਼ ਰਫ਼ਤਾਰ ਦੇ ਨਾਲ ਕਾਂਗਰਸ ਦੇ ਵਿੱਚੋਂ ਨਿਕਲਿਆ। ਹਾਊਸ ਦੇ ਪਾਸ ਹੋਣ ਤੇ 24 ਘੰਟਿਆਂ ਦੇ ਵਿੱਚ ਹੀ ਸੈਨੇਟ ਨੇ ਇਸ ਨੂੰ ਪਾਸ ਕਰ ਦਿੱਤਾ ਤੇ ਹੁਣ ਇਹ ਰਾਸ਼ਟਰਪਤੀ ਬਾਈਡਨ ਦੇ ਕੋਲ ਜਾਵੇਗਾ ਤੇ ਉਹ ਇਸ ਦੇ ਉੱਤੇ ਦਸਤਖਤ ਕਰਨਗੇ। ਅਗਲੀ ਖਬਰ ਰਸ਼ੀਆ ਤੇ ਯੂਕਰੇਨ ਦੇ ਸੰਬੰਧ ਦੇ ਵਿੱਚ ਜੇ ਕੁਝ ਅਪਡੇਟ ਦੱਸਦੀ ਜਾਈਏ। ਹਜੇ ਤੱਕ ਪੂਰੀ ਬੰਬਾਰਡਮੈਂਟ ਰਸ਼ੀਆ ਵੱਲੋਂ ਚੱਲ ਰਹੀ ਹੈਗੀ, ਏਅਰ ਸਟ੍ਰਾਈਕ ਵੀ ਹੋ ਰਹੀਆਂ ਤੇ ਮੌਤਾਂ ਦੀ ਗਿਣਤੀ ਆ ਰਹੀ ਆ, ਵੱਧਦੀ ਹੀ ਜਾ ਰਹੀ ਹੈਗੀ ਆ। ਮੇਜਰ ਸਿਟੀ ਸ਼ਹਿਰ ਜਿਹੜੇ ਹੈਗੇ ਆ ਯੂਕਰੇਨ ਦੇ ਵਿੱਚ ਦਨੀਪਰੋ ਤੇ ਲਟਸਕ, ਉਹਨਾਂ ਨੂੰ ਬੰਬਾਰਡ ਕੀਤਾ ਗਿਆ ਆ। ਕੀਵ ਦੇ ਲਾਗੇ ਰਸ਼ੀਆ ਦੀਆਂ ਫੌਜਾਂ ਪਹੁੰਚ ਚੁੱਕੀਆਂ ਹੈਗੀਆਂ ਆ। 1 ਲੱਖ ਦੇ ਕਰੀਬ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਕੋਰੀਡੋਰ ਦੇ ਥਰੂ। ਰੀਸੈਂਟਲੀ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਕਿਹਾ ਵੀ USA ਹੋਰ G7 ਮੁਲਕਾਂ ਦੇ ਨਾਲ ਤੇ ਯੂਰਪੀਅਨ ਯੂਨੀਅਨ ਦੇ ਨਾਲ ਟ੍ਰੇਡ ਰਿਲੇਸ਼ਨ ਨੂੰ ਸਸਪੈਂਡ ਕਰਨ ਜਾ ਰਿਹਾ। ਉਹਦੇ ਬਾਰੇ ਆਪਾਂ ਲੇਟਰ ਔਨ ਡਿਸਕਸ ਕਰਦੇ ਹਾਂ, ਪਰ ਅਪਡੇਟ ਇਹੀ ਆ ਵੀ ਹਜੇ ਤੱਕ ਵੀ ਬੰਬਾਰਡਮੈਂਟ ਰਸ਼ੀਆ ਵੱਲੋਂ ਸ਼ੁਰੂ ਹੈਗੀ ਆ, ਕੀਤੀ ਜਾ ਰਹੀ ਆ। ਮੌਤਾਂ ਦੀ ਗਿਣਤੀ ਉੱਥੇ ਵੱਧ ਰਹੀ ਹੈਗੀ ਆ। UN ਨੇ ਸਿਕਿਉਰਿਟੀ ਅਸਿਸਟੈਂਸ ਸ਼ਿਪਮੈਂਟ ਜੋ ਆ ਯੂਕਰੇਨ ਨੂੰ ਭੇਜੀ ਆ, ਯੂਰਪ ਦੇ ਵਿੱਚ ਪਹੁੰਚੇਗੀ ਇਹ ਅਗਲੇ 24 ਘੰਟਿਆਂ ਦੇ ਵਿੱਚ। ਤੇ US ਨੇ ਇਹ ਵੀ ਕਿਹਾ ਵੀ ਸਾਰਾ ਅਲਕੋਹਲ ਤੇ ਸੀ ਫੂਡ ਜੋ ਰਸ਼ੀਆ ਤੋਂ ਆਉਂਦਾ ਆ ਉਸ ਨੂੰ ਬੈਨ ਕਰਨ ਜਾ ਰਹੇ ਹੈਗੇ ਆ। ਜੀ ਜੀ ਬਿਲਕੁਲ। ਸੋ ਅੱਜ ਜਿਹੜਾ ਰਾਸ਼ਟਰਪਤੀ ਬਾਈਡਨ ਨੇ ਅਨਾਊਂਸ ਕਰ ਦਿੱਤਾ ਵੀ ਇਹਨਾਂ ਨੂੰ ਇੱਕ ਕਹਿ ਲਓ ਵੀ ਪੇ ਦਾ ਪ੍ਰਾਈਸ, ਵੱਡੀਆਂ ਜਿਹੜੀਆਂ ਹੋਰ ਸੈਂਕਸ਼ਨਸ ਆ ਉਹ ਲਾਉਣ ਬਾਰੇ ਜਿਹੜਾ ਉਹ ਗੱਲ ਕਰ ਰਹੇ ਨੇ ਵੀ ਵੱਖ-ਵੱਖ ਚੀਜ਼ਾਂ ਦੇ ਜਿਹੜਾ ਇੰਪੋਰਟ ਕੀਤਾ ਜਾਂਦਾ ਆ ਉਸ ਦੇ ਵਿੱਚੋਂ ਇਹਨਾਂ ਨੂੰ ਕੱਢਣ ਦੀ ਕਵਾਇਦ ਸ਼ੁਰੂ ਕਰ ਰਹੇ ਆ। ਜਿਹੜਾ ਇਹਨਾਂ ਦਾ ਸਟੇਟਸ ਹੈਗਾ ਆ ਨਾਰਮਲ ਟ੍ਰੇਡ ਰਿਲੇਸ਼ਨਸ ਦਾ, ਉਸ ਨੂੰ ਸਸਪੈਂਡ ਕਰਨ ਦੀ ਮੰਗ ਜਿਹੜੀ ਰਾਸ਼ਟਰਪਤੀ ਬਾਈਡਨ ਨੇ ਇਹ ਕਰ ਦਿੱਤੀ ਆ। ਵੋਡਕਾ, ਸੀ ਫੂਡ ਨੂੰ ਜਿੱਦਾਂ ਤੁਸੀਂ ਆਲਰੇਡੀ ਜ਼ਿਕਰ ਕੀਤਾ ਹੀ ਆ ਵੀ ਉਹ ਵੀ ਕਰਨਗੇ। PNTR ਇਹ ਇੱਕ ਹੁੰਦਾ ਆ ਜਿਹੜਾ ਟ੍ਰੇਡ ਰਿਲੇਸ਼ਨਸ ਦੇ ਨਾਲ ਸੰਬੰਧਿਤ, ਉਸ ਨੂੰ ਰਿਵੋਕ ਕਰਨ ਦੀ ਜਿਹੜੀ ਉਹ ਗੱਲ ਕਰ ਰਹੇ ਆ। ਸੋ ਕਿਤੇ ਨਾ ਕਿਤੇ ਅਲੱਗ-ਥਲੱਗ ਕਰਨ ਦੀ ਜਿਹੜੀ ਕੋਸ਼ਿਸ਼ ਹੈਗੀ ਆ। ਇਸ ਦੇ ਨਾਲ ਇਹ ਸੋਚ ਰਹੇ ਨੇ ਵੀ ਜਿਹੜੇ ਓਲੀਗਾਰਕ ਨੇ, ਅਮੀਰ ਲੋਕ ਨੇ, ਉਹਨਾਂ ਦੇ ਉੱਤੇ ਸੈਂਕਸ਼ਨਸ ਲਾ ਕੇ ਜਾਂ ਉਹਨਾਂ ਦੇ ਬਿਜ਼ਨਸਿਸ ਨੂੰ ਰੋਕ ਕੇ, ਜਿਹਦੀ ਸੁਣਦਾ ਹੋਵੇ ਪੁਤਿਨ ਵੀ ਸ਼ਾਇਦ ਇਹਦੇ ਕਰਕੇ ਆਪਣਾ ਇਹ ਹਮਲਾ ਆ ਉਸ ਨੂੰ ਰੋਕ ਦੇਵੇ। ਰਾਸ਼ਟਰਪਤੀ ਨੇ ਜਿਹੜੀ ਸਪੀਕਰ ਪਲੋਸੀ ਆ ਉਸ ਦਾ ਧੰਨਵਾਦ ਕੀਤਾ। ਉਹਨੇ ਕਿਹਾ ਵੀ ਉਹ ਇਸ ਇਸ਼ੂ ਦੇ ਉੱਤੇ ਉਹ ਜਿਹੜੇ ਆ ਇਹਨਾਂ ਦੇ ਨਾਲ ਹੈਗੇ ਆ। ਸੋ ਕਹਿੰਦੇ ਵੀ ਉਨੀ ਦੇਰ ਤੱਕ ਲੈਜਿਸਲੇਸ਼ਨ ਨੂੰ ਰੋਕ ਕੇ ਰੱਖ ਰਹੇ ਆ, ਹੋਲਡ ਕਰਕੇ ਰੱਖ ਰਹੇ ਆ, ਜਿੰਨੀ ਦੇਰ ਤੱਕ ਬਾਕੀ ਸਾਰੇ ਐਲਾਈਜ਼, ਇਹਨਾਂ ਦੇ ਸਾਥੀ ਮੁਲਕ ਆ ਤੇ ਹੋਰ ਜਾਣੇ ਆ, ਉਹ ਇਸ ਪੂਰੇ ਮਾਮਲੇ ਦੇ ਵਿੱਚ ਇਕਸੁਰ ਜਿਹੜੇ ਉਹ ਨਹੀਂ ਹੋ ਜਾਂਦੇ ਹੈਗੇ। ਸੋ ਬਿਲਕੁਲ ਰਸ਼ੀਆ ਦਾ ਟ੍ਰੇਡ ਰਿਲੇਸ਼ਨ ਸਟੇਟਸ ਰਿਵੋਕ ਕਰ ਲਿਆ, ਉਹਨੂੰ ਉਠਾ ਲਿਆ ਗਿਆ ਹੈਗਾ। ਸੋ ਰਸ਼ੀਆ ਨੂੰ ਬਹੁਤ ਵੱਡਾ ਘਾਟਾ ਪੈਣ ਜਾ ਰਿਹਾ। ਸੋ ਜੇ ਥੋੜਾ ਜਿਹਾ ਦੱਸਦੇ ਜਾਵੇਂ ਵੀ ਕਿੰਨਾ ਕੁ ਹੋਊਗਾ, $22 ਬਿਲੀਅਨ ਦਾ ਬਿਜ਼ਨਸ ਹੁੰਦਾ ਹੈਗਾ ਆ ਰਸ਼ੀਆ ਦੇ ਨਾਲ। ਇਹ ਕੁਛ ਚੀਜ਼ਾਂ ਦੀਆਂ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ, ਜਿਸ ਤਰ੍ਹਾਂ ਅਲਕੋਹਲ ਹੋ ਗਈ, ਵੋਦਕਾ, ਸੀ ਫੂਡ, ਡਾਇਮੰਡਸ, ਲਗਜ਼ਰੀ ਵਹੀਕਲਸ, ਹਾਈ ਐਂਡ ਕਲੋਥਿੰਗ, ਜੁਐਲਰੀ, ਇਹ ਸਾਰਾ ਕੁਛ। ਤੇ ਸਿਰਫ ਦੁਨੀਆ ਦੇ ਵਿੱਚ ਹੁਣ 3 ਮੁਲਕ ਆ ਜਿਨ੍ਹਾਂ ਦੇ ਨਾਲ USA ਦਾ ਟ੍ਰੇਡ ਰਿਲੇਸ਼ਨ ਹੈ ਨਹੀਂ। ਇੱਕ ਕਿਊਬਾ, ਇੱਕ ਨਾਰਥ ਕੋਰੀਆ ਤੇ ਤੀਜਾ ਹੁਣ ਇਹ ਰਸ਼ੀਆ ਹੋ ਗਿਆ ਹੈਗਾ। ਇਹ ਸਾਰਾ ਕੁਛ ਉਦੋਂ ਹੀ ਕੀਤਾ ਜਦੋਂ ਪਹਿਲਾਂ ਹੁਣ ਆਇਲ ਤੇ ਗੈਸ ਨੂੰ ਬੈਨ ਕੀਤਾ ਗਿਆ ਰਸ਼ੀਆ ਦੇ ਨੂੰ USA ਦੇ ਵਿੱਚ, ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ G7 ਤੇ ਯੂਰਪੀਅਨ ਯੂਨੀਅਨ ਮੁਲਕਾਂ ਨਾਲ ਗੱਲਬਾਤ ਕਰਕੇ ਹੁਣ ਟ੍ਰੇਡ ਦੇ ਉੱਤੇ ਵੀ ਜਿਹੜਾ ਬੈਨ ਲਾ ਦਿੱਤਾ ਗਿਆ। ਉਹਨਾਂ ਨੇ ਇਹ ਕਿਹਾ ਵੀ ਪੁਤਿਨ ਇੱਕ ਅਗਰੈਸਰ ਹੈਗਾ ਤੇ ਇਸ ਨੂੰ ਰੋਕਣਾ ਸਾਡਾ ਬਹੁਤ ਵੱਡਾ ਫਰਜ਼ ਹੈ। ਸੋ ਇਸ ਕਰਕੇ ਇਸ ਨੂੰ ਰੋਕਣ ਜਾ ਰਹੇ ਹਾਂ। ਹੁਣ ਆਪਾਂ ਨੂੰ ਪਤਾ ਹੈ ਵੀ ਨਾਰਥ ਕੋਰੀਆ ਤੇ ਕਿਊਬਾ ਦਾ ਫਾਈਨੈਂਸ਼ੀਅਲੀ ਕੀ ਹਾਲਤ ਹੈਗਾ। ਸੋ ਰਸ਼ੀਆ ਦੇ ਉੱਤੇ ਬਹੁਤ ਵੱਡਾ ਇਹਦਾ ਇਫੈਕਟ
ਪੈਣ ਜਾ ਰਿਹਾ। ਜੀ ਮੈਂ ਉਸ ਦਿਨ ਵੀ ਜ਼ਿਕਰ ਕੀਤਾ ਸੀਗਾ ਹਰਜੋਤ ਸਿੰਘ ਜੀ ਵੀ ਇਸ ਟਾਈਮ ਸਭ ਤੋਂ ਵੱਧ ਸੈਂਕਸ਼ਨਸ ਜੇ ਕਿਸੇ ਮੁਲਕ ਦੇ ਉੱਤੇ ਲੱਗੇ ਨੇ ਉਹ ਰੂਸ ਬਣ ਚੁੱਕਾ ਹੈ। ਇਸ ਤੋਂ ਪਹਿਲਾਂ ਨਾਰਥ ਕੋਰੀਆ ਤੇ ਈਰਾਨ ਦੇ ਉੱਤੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸੈਂਕਸ਼ਨ ਸੀਗੇ। ਇਹਨਾਂ ਨੂੰ ਜਿਹੜੇ ਰੀਸੈਂਟਲੀ ਇਸ ਹਮਲੇ ਤੋਂ ਬਾਅਦ ਦੇ ਵਿੱਚ 5000 ਤੋਂ ਵੱਧ ਸੈਂਕਸ਼ਨਸ ਦਾ ਸਾਹਮਣਾ ਕਰਨਾ ਪੈ ਰਿਹਾ ਪੂਰੀ ਦੁਨੀਆ ਭਰ ਦੇ ਵਿੱਚ। ਇਹੀ ਨਹੀਂ, ਪ੍ਰੈਜ਼ੀਡੈਂਟ ਕਹਿੰਦੇ ਆ ਵੀ ਸਾਈਨ ਕਰਨ ਜਾ ਰਹੇ ਐਗਜ਼ੈਕਟਿਵ ਆਰਡਰ ਵੀ ਜਿਹੜਾ ਐਕਸਪੋਰਟ ਕਰਦੇ ਨੇ ਲਗਜ਼ਰੀ ਆਈਟਮਸ ਜਿਹੜੀਆਂ ਉਧਰ ਘੱਲੀਆਂ ਜਾਂਦੀਆਂ ਨੇ ਰੂਸ ਨੂੰ, ਚਾਹੇ ਸਪਿਰਿਟਸ ਆ, ਟੋਬੈਕੋ, ਕਲੋਥਿੰਗ, ਜਿਊਲਰੀ, ਕਾਰਸ, ਐਂਟੀਕਸ, ਇਹ ਵੀ ਜਿਹੜਾ ਉਹ ਬੰਦ ਕਰਨਗੇ। ਉਧਰੋਂ ਵੀ ਆਉਣਾ ਬੰਦ, ਇਧਰੋਂ ਵੀ ਜਾਣਾ ਜਿਹੜਾ ਉਹ ਬੰਦ। ਤੇ ਇੱਕ ਵਾਰੀ ਚੀਜ਼ ਉਹਨਾਂ ਨੇ ਫੇਰ ਕਲੀਅਰ ਕੀਤੀ ਵੀ ਅਸੀਂ ਜਿਹੜਾ ਡਾਇਰੈਕਟ ਜਿਹੜੇ ਫੌਜੀਆਂ ਨੂੰ ਉੱਥੇ ਨਹੀਂ ਲੜਾਵਾਂਗੇ। ਜੇ ਨਾਟੋ ਮੁਲਕਾਂ ਦੇ ਉੱਤੇ ਹਮਲਾ ਹੋਊਗਾ ਫਿਰ ਹੀ ਜਿਹੜੇ ਅਮਰੀਕਨ ਉਹ ਸਿੱਧੇ ਤੌਰ ਦੇ ਉੱਤੇ ਯੁੱਧ ਦੇ ਵਿੱਚ ਜਾਣਗੇ, ਪਰ ਹਾਲ ਦੀ ਘੜੀ ਯੂਕਰੇਨ ਦੇ ਵਿੱਚ ਜਾ ਕੇ ਅਮਰੀਕੀ ਫੌਜੀ ਆ ਉਹ ਨਹੀਂ ਲੜਨਗੇ। ਪੋਲੈਂਡ ਦੇ ਵਿੱਚ ਜਿਹੜੀ ਉਪ ਰਾਸ਼ਟਰਪਤੀ ਕਮਲਾ ਜਿਹੜੇ ਹੈਰਿਸ ਆ ਉਹਨਾਂ ਦੀ ਕਾਫੀ ਜਿਹੜੀ ਨਖੇਦੀ ਇੱਕ ਹਿਸਾਬ ਦੇ ਨਾਲ ਹੋ ਰਹੀ ਹੈ। ਕਹਿੰਦੇ ਵੀ ਪੋਲੈਂਡ ਦੇ ਰਾਸ਼ਟਰਪਤੀ ਦੇ ਨਾਲ ਜਦੋਂ ਉਹ ਪੱਤਰਕਾਰਾਂ ਦੇ ਨਾਲ ਸੰਬੋਧਨ ਸੀਗੇ ਉਦੋਂ ਉਹ ਹੱਸ ਰਹੇ ਸੀਗੇ। ਉਹਨਾਂ ਦੀ ਇੱਕ ਪ੍ਰੈਸ ਸਕੱਤਰ ਜਿਹੜੀ ਰਹੀ ਹੈ ਸਾਬਕਾ ਜ਼ੈਲੈਂਸਕੀ ਦੀ, ਉਹਨਾਂ ਨੇ ਕਿਹਾ ਵੀ ਇਹ ਟ੍ਰੈਜਡੀ ਹੋਊਗੀ ਜੇ ਇਹ ਔਰਤ ਪ੍ਰੈਜ਼ੀਡੈਂਸੀ ਜਿਹੜੀ ਉਹ ਰੂਲ ਕਰ ਜਾਂਦੀ ਆ। ਸੋ ਇਹ ਹੁਣ ਦੇਖੋ ਅੱਗੇ ਕੀ ਜਿਹੜਾ ਉਹ ਬਣਦਾ ਹੈਗਾ ਆ। ਪਰ ਪੋਲੈਂਡ ਨੇ ਕਿਹਾ ਸੀਗਾ ਵੀ ਅਸੀਂ MiG-29 ਦੇਣਾ ਚਾਹੁੰਦੇ ਆ। ਯੂਕੇ ਨੇ ਇੱਕ ਵਾਰੀ ਸਾਥ ਦੇਣ ਦੀ ਗੱਲ ਕੀਤੀ, ਪਰ US ਨੇ ਸਿੱਧੇ ਤੌਰ ਦੇ ਉੱਤੇ ਵਿਰਾਮ ਲਾ ਦਿੱਤਾ। ਕਹਿੰਦੇ ਨਹੀਂ, ਇੱਦਾਂ ਦਾ ਜਿਹੜਾ ਉਹ ਕੁਛ ਵੀ ਨਹੀਂ ਕੀਤਾ ਜਾਊਗਾ। ਉਪ ਰਾਸ਼ਟਰਪਤੀ ਨੂੰ ਘੱਲਿਆ ਤੇ ਇਸੇ ਕੰਮ ਨੂੰ ਗਿਆ ਸੀਗਾ। ਹੁਣ ਦੇਖੋ ਕੀ ਜਿਹੜਾ ਉਹ ਅੱਗੇ ਬਣਿਆ ਹੋਵੇ।